ट्रंप ने ये कहा कि भी 2 साल तो बाद असी ਜਿਹੜੀਆਂ ਜੈਨਰਿਕ ਮੈਡੀਸਨਸ ਇੰਪੋਰਟ ਹੋ ਕੇ ਅਮਰੀਕਾ ਆਉਂਦੀਆਂ ਨੇ ਉਹਨਾਂ ਦੇ ਉੱਤੇ ਅਸੀਂ 200% ਟੈਰਿਫ ਲਾਵਾਂਗੇ। ਇੰਡੀਆ 'ਚ ਹੁੰਦਿਆਂ ਤਾਂ ਸਾਨੂੰ ਪਤਾ ਹੈ ਵੀ ਉਹਨਾਂ ਦੇ ਫਰੀਦਾਬਾਦ ਤੋਂ ਲੈ ਕੇ ਮੁੰਬਈ ਤੱਕ ਜਿਹੜੀਆਂ ਦਵਾਈਆਂ ਜੈਨਰਿਕ ਦੇ ਜਾਂ ਸੋਲਨ ਜਾਂ ਪਰਮਾਣੂ ਹਿਮਾਚਲ 'ਚ ਬਣਦੀਆਂ ਨੇ ਉੱਥੇ ਜਾਲੀ ਕੰਮ ਹੈ, ਉੱਥੇ ਤਾਂ ਪੈਰਲਲ ਇੰਡਸਟਰੀ ਕੀ ਉਹਨਾਂ ਨੂੰ ਤਾਂ ਅਸੀਂ ਉੱਥੇ ਇਤਬਾਰ ਨਹੀਂ ਸੀ ਕਰਦੇ, ਅਸੀਂ ਵੀ ਚਾਕ ਮਿੱਟੀ ਪਾਈ ਹੋਈ ਹੈ ਇਹਦੇ। ਪਰ ਅਮਰੀਕਾ ਆ ਕੇ ਰਿਅਲਾਈਜ਼ ਹੋਇਆ ਕਿ ਅਮਰੀਕਾ 'ਚ ਹੁਣ ਜਦੋਂ ਤੁਸੀਂ ਇਹਨਾਂ ਦੀਆਂ ਫਾਰਮੇਸੀ ਜਾਂ ਦੂਸਰੇ ਜਾਂਦੇ ਹੋ ਵੱਡਾ ਹਿੱਸਾ ਜਿਹੜਾ ਜੈਨਰਿਕ ਦਵਾਈਆਂ ਦਾ ਇੰਡੀਆ ਤੋਂ ਆਉਂਦਾ ਹੈ। ਅੰਦਾਜ਼ਨ 20-25 ਸਾਲ ਦੇ ਵਿੱਚ ਲਗਭਗ $10 ਬਿਲੀਅਨ ਦੀਆਂ ਜੈਨਰਿਕ ਮੈਡੀਸਨਸ ਇੰਡੀਆ ਨੇ ਐਕਸਪੋਰਟ ਕੀਤੀਆਂ ਅਮਰੀਕਾ ਨੂੰ। 1/3 ਦਵਾਈਆਂ ਪਤਾ ਨਹੀਂ ਅਮਰੀਕਨਾਂ ਨੂੰ ਹੁਣ ਤੱਕ ਕਿਉਂ ਨਹੀਂ ਸਮਝ ਆਈ ਕਿ ਭਾਈ ਇਹ ਚਾਕ ਮਿੱਟੀ ਕਿਉਂ ਖਾਂਦੇ ਨੇ। ਜਦੋਂ ਤੁਸੀਂ ਇੰਡੀਆ ਦਾ ਨਾਂ ਲਓ ਤਾਂ ਹੋ ਹੀ ਨਹੀਂ ਸਕਦਾ। ਔਰ ਕਿੰਨਾ ਮੁਲਕਾਂ 'ਚ ਅਫਰੀਕਾ 'ਚ ਜਿਹੜੇ ਨੇ ਜਿਨ੍ਹਾਂ ਨੂੰ ਕਫ ਜਿਹੜਾ ਦਵਾਈਆਂ ਦੇ ਖੰਘ ਦਾ ਜਾਂ ਬੱਚੇ ਮਰ ਗਏ। मतलब ये है ट्रंप का और जो मेक अमेरिका ग्रेट अगेन का बेसिक पार्ट है कि भी अमेरिकन इन्वेस्टमेंट अमरीका च होए, अमरीकन उस चों फायदा चुकन, अमरीकन लोगों के लिए होए, बजाए कि तुहाडा $800 बिलियन का स्टफ चाइना तो आ रहा है, जैनरिक मैडिसन चों 1/3 जिहड़ी है 30% इंडिया तो आ रही है। इस बदलती दुनिया विच तुसीं पिछे ना रह जाओ। हर घटना जो तुहाडी जिंदगी ते असर पा रही है ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं कि प्रेजिडेंट ट्रंप ने ऐलान किया है कि 2 साल बाद अमरीका विच इंपोर्ट होने वालियां सारियां जैनरिक दवाइयां ते 200% टैरिफ लगेगा। इस नाल भारत विच बड़ी हफड़ा दफड़ी जिहड़ी है मची हुई है क्योंकि अमरीका विच इंपोर्ट होने वालियां जैनरिक दवाइयां चों सब तो ज़्यादा भारत तो ही आउंदियां हन। वरा 2025 विच भारत ने लगभग $10 बिलियन ਦੀਆਂ ਜਿਹੜੀਆਂ ਜੈਨਰਿਕ ਡਰੱਗਸ ਅਮਰੀਕਾ ਨੂੰ ਇੰਪੋਰਟ ਕੀਤੀਆਂ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜਿੱਥੇ ਇੱਕ ਪਾਸੇ ਈਰਾਨ ਕ੍ਰਾਈਸਿਸ ਇਹ ਹੱਥੋਂ ਨਿਕਲਦਾ ਜਾਂਦਾ ਹੈ, ਜੋ ਅਮਰੀਕਾ ਅੱਜ 10ਵਾਂ ਦਿਨ ਹੈ ਕਿ ਉਹਨਾਂ ਨੇ ਲਗਾਤਾਰਤਾ ਨਾਲ ईरान के अड अड ठिकाणिਆਂ ਦੇ ਉੱਤੇ ਅਟੈਕ ਕਰ ਰਹੇ ਨੇ। ਅੱਜ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਥ੍ਰੈਟ ਵੀ ਕੀਤਾ ਹੈ ਕਿ ਜੇ ਹੁਣ ਸਟੇਟ ਆਫ ਹਾਰਮੂਜ਼ ਕਿਸੇ ਸ਼ਿਪ ਤੇ ਕੋਈ ਅਟੈਕ ਹੋਇਆ ਤੇ ਅਸੀਂ ਹਰ ਅਟੈਕ ਦੇ ਜਵਾਬ 'ਚ ਪਾਵਰਫੁਲ ਪੁਲ ਔਰ ਫੈਸਿਲਿਟੀ ਔਰ ਖਾਸ ਤੌਰ ਤੇ ਇਨਫਰਾਸਟ੍ਰਕਚਰ ਸਿਵਿਲੀਅਨ ਉਹਨੂੰ ਵੀ ਉਡਾਉਣਾ ਸ਼ੁਰੂ ਕਰਾਂਗੇ। ਔਰ ਇਹ ਵੀ ਮਿਸਟਰ ਹੈਗਸੈਥ ਜਿਹੜੇ ਸੈਕਟਰੀ ਆਫ ਵਾਰ ਨੇ, ਸੈਕਟਰੀ ਆਫ ਡਿਫੈਂਸ ਦਾ ਨਵਾਂ ਨਾਂ ਜਿਹੜਾ उन्होंने सैनेट कमेटी के सामने भी ये कहा भी हुण तक लगभग $39 बिलियन अमरीका का खर्चा हो चुका है ईरान वॉर के उत्ते। और जो चल रहा है वो ईवन हुण ये भी न्यूयॉर्क टाइम्स ने एक थोड़े जे हिडियस ढंग नाल ये कहा कि बई इन्नी बेबसी हो रही है अमरीका की कि ईवन टैक्टिकल समॉल न्यूक्लीयर वैपन भी ईरान के खिलाफ अमरीका इस्तेमाल कर सकता है। फ्रस्ट्रेशन वध रही है ईरान और उन्होंने कुवैत राही एक प्रपोजल भी जी है वो लियांदी सी अमरीका ने कि ईरान के नाल 10 दिन का सीज़ फायर, पर हुण ईरान कहता भी जो तुसीं करना कर ही लो एक बारी, असी जंग लई तैयार हाँ। और जिवें बहुत सारिया खबरां ने कि उन्होंने बहुत कुछ अंडरग्राउंड बनाया होया, उन्होंने जिहड़ा जोग्राफिया है उन्होंने हैल्प करता है। और इस सारे दे चलदे एक पासे ये है, दूजे पासे जिहड़ी टैरिफ पॉलिसी सी प्रेजिडेंट ट्रंप की वो ईवन सुप्रीम कोर्ट ने भी उस दे विच जिहड़ा वो किला ठोकिया जां
ਉਸ ਨੂੰ ਥੋੜਾ ਜਿਹਾ ਡੀਰੇਲ ਕੀਤਾ। ਲੇਕਿਨ ਜਿਹੜੀ ਜਿਹਨਾਂ ਮੁਲਕਾਂ ਨਾਲ ਟ੍ਰੇਡ ਡੀਲ ਚੱਲ ਰਹੀ ਸੀ, ਹੁਣ ਭਾਰਤ ਦੇ ਨਾਲ ਆਲਮੋਸਟ 1 ਸਾਲ ਹੋ ਗਿਆ, ਪਿਛਲੀ ਫਰਵਰੀ ਤੋਂ ਵੀ 1.5 ਸਾਲ ਹੋ ਗਿਆ, ਅਜੇ ਤੱਕ ਵੀ ਜਿਹੜੀ ਹੈ ਟ੍ਰੇਡ ਡੀਲ ਫਾਈਨਲ ਨਹੀਂ ਹੋਈ। ਕੀ ਅੜਿੱਚਣ ਹੈ, ਕੀ ਅੜਿੱਕ ਹੈ, ਉੱਥੇ ਮਿਸਟਰ ਸਰਜੀਓ ਗੌਰ ਬੈਠਾ ਹੈ। ਸ਼ੁਰੂ ਜਦੋਂ ਉਹ ਗਿਆ ਹੀ ਹੈ, ਬਹੁਤ ਹੋਪ ਹੁਣ ਹੋਣ ਲੱਗੀ ਹੈ, ਇਸ ਹਫਤੇ ਹੋ ਜਾਣੀ ਹੈ, ਮਈ ਦੇ ਐਂਡ ਤੱਕ ਹੋ ਜਾਣੀ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਜੁਲਾਈ ਹੈ ਉਹ ਵੀ ਮੁੱਕਣ ਵੱਲ ਜਾ ਰਿਹਾ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਖਬਰ ਅੱਜ ਆਈ, ਜਿਹੜੀ ਸੋਸ਼ਲ ਟਰੂਥ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ 2 ਸਾਲ ਤੋਂ ਬਾਅਦ ਅਸੀਂ ਜਿਹੜੀਆਂ ਜੈਨਰਿਕ ਮੈਡੀਸਨਸ ਇੰਪੋਰਟ ਹੋ ਕੇ ਅਮਰੀਕਾ ਆਉਂਦੀਆਂ ਨੇ ਉਹਨਾਂ ਦੇ ਉੱਤੇ ਅਸੀਂ 200% ਟੈਰਿਫ ਲਾਵਾਂਗੇ। ਹੁਣ ਹਾਲਾਂਕਿ ਕੋਈ ਇਹ ਕਹਿ ਸਕਦਾ ਕਿ ਜੀ 200% ਜਦੋਂ ਲੱਗੇਗਾ 2 ਸਾਲ ਨੇ, ਉਦੋਂ ਤੱਕ ਤਾਂ ਟਰੰਪ ਦੀ ਟਰਮ ਵੀ ਮੁੱਕ ਜਾਣੀ ਹੈ ਜਾਂ ਦੂਜਾ, ਪਰ ਇਹ ਇੰਡੀਕੇਸ਼ਨ ਹੈ ਡੋਮੈਸਟਿਕ ਫਾਰਮਾ ਇੰਡਸਟਰੀ ਨੂੰ ਕਿ ਜਿਹੜੀਆਂ ਜੈਨਰਿਕ ਦੀ ਥਾਂ ਤੇ ਤੁਸੀਂ ਬਣਾਓ ਦਵਾਈਆਂ। ਔਰ ਜ਼ਾਹਰ ਹੈ ਕਿ ਵੀ ਜਿਉਂ ਹੀ ਇਹ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ, ਭਾਰਤੀ ਫਾਰਮਾਸਿਊਟੀਕਲ ਨਾਲ ਸੰਬੰਧਿਤ ਜਿਨ੍ਹਾਂ ਦੇ ਜਿਹੜੇ ਸਟਾਕ ਸੀ ਸਟਾਕ ਮਾਰਕੀਟ, ਕਿਉਂਕਿ ਮਨੀ ਜਿਹੜੀ ਹੁੰਦੀ ਆ ਉਹ ਕੋਈ ਕਿਸੇ ਨੇ ਬੋਰੀਆਂ 'ਚ ਪਾ ਕੇ ਤਾਂ ਨਹੀਂ ਰੱਖੀ ਹੁੰਦੀ ਜਾਂ ਸਰਾਣਿਆਂ ਦੇ ਵਿੱਚ ਤਾਂ ਨਹੀਂ ਲੁਕੋ ਕੇ ਰੱਖੀ ਹੁੰਦੀ। ਸਾਰੀ ਅੱਗੋਂ ਜਦੋਂ ਤੁਸੀਂ ਬੈਂਕਾਂ 'ਚ ਵੀ ਪੈਸੇ ਜਮ੍ਹਾਂ ਕਰਾਉਂਦੇ ਹੋ, ਉਹਨਾਂ ਨੇ ਇਨਵੈਸਟਮੈਂਟ ਹੀ ਕੀਤੀ, ਸ਼ੇਅਰ ਹੀ ਹੁੰਦੇ ਨੇ। ਕੁਛ ਜਿਹੜੇ ਨੇ ਉਹਨਾਂ ਦੇ ਸ਼ੇਅਰ ਅਪ ਜਾਂਦੇ, ਉਹਦੇ 'ਚੋਂ ਪੈਸੇ ਬਣਦੇ ਜਾਂਦੇ ਨੇ, ਤੇ ਜਦੋਂ ਕੋਈ ਇਸ ਕਿਸਮ ਦੇ ਸ਼ੇਅਰ ਜਿਹੜੇ ਨੇ ਬਿਲਕੁਲ ਡਾਊਨ ਜਾਂਦੇ ਨੇ ਔਰ ਡਿੱਗ ਪੈਂਦੇ ਨੇ। ਹੁਣ ਆਲਰੇਡੀ ਇਹਦਾ, ਔਰ ਇਹ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਾ ਹੋਏ, ਹੁਣ ਜਿਹੜੇ ਸਾਡੇ ਵਿਊਅਰ ਇਸ ਤੋਂ ਵਾਕਿਫ ਨਹੀਂ ਨੇ, ਹੁਣ ਜਦੋਂ ਕੋਈ ਕੰਪਨੀ ਡਰੱਗ ਬਣਾਉਂਦੀ, ਜਿਹੜੀ ਡਰੱਗ ਪੇਟੈਂਟ ਕਰਵਾਉਂਦੀ ਹੈ, ਉਸ ਦੇ ਪਿੱਛੇ ਉਹਨਾਂ ਦੀ ਕਈ ਸਾਲਾਂ ਦੀ ਰਿਸਰਚ ਹੁੰਦੀ ਹੈ। ਬਹੁਤ ਸਾਰੇ ਉਹਨਾਂ ਨੇ ਰਿਸਰਚ ਸਕਾਲਰ ਲਾਏ ਹੁੰਦੇ ਨੇ। ਫਿਰ ਉਹ ਡਰੱਗ ਜਿਹੜੀ ਹੈ ਉਹ ਅੱਡ ਫੇਸਿਸ 'ਚੋਂ ਨਿਕਲਦੀ ਹੈ, ਟਰਾਇਲ 'ਚੋਂ ਨਿਕਲਦੀ ਹੈ, ਕਿੰਨੇ ਲੈਵਲ ਦੇ ਉੱਤੇ ਤੁਸੀਂ ਉਹ ਟਰਾਇਲ ਕੀਤੇ ਨੇ ਦੂਜੇ ਨੇ। ਫਿਰ ਉਹਦਾ ਜਿਹੜੀ ਤੁਸੀਂ ਡਰੱਗ ਦਾ ਨਾਂ ਰੱਖਦੇ ਹੋ ਉਹ ਤੁਹਾਡਾ ਪੇਟੈਂਟ ਹੁੰਦਾ, ਸਿਰਫ ਤੁਸੀਂ ਹੀ ਉਸ ਨਾਂ ਨੂੰ ਇਸਤੇਮਾਲ ਕਰ ਸਕਦੇ ਹੋ। ਹੁਣ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਇਨਵੈਸਟ ਕੀਤਾ ਹੁੰਦਾ, ਕਈ ਵਾਰੀ 15-15, 20-20 ਸਾਲ ਉਹਨਾਂ ਦੀ ਉਸ ਦੇ ਉੱਤੇ ਰਿਸਰਚ ਹੁੰਦੀ ਹੈ, ਜਾਂ ਦੂਜਾ ਕਿਸੇ ਵੀ ਡਰੱਗ ਨੂੰ ਜਿਹੜਾ ਪੇਟੈਂਟ ਕਰਾਉਣ ਤੱਕ, ਜਾਂ ਉਸ ਦਾ ਅਸਰ ਔਰ ਉਹਦੇ ਸਾਈਡ ਇਫੈਕਟ ਨਾ ਹੋਣ, ਫਿਰ ਉਹਨੂੰ ਅਮਰੀਕਾ ਦੇ ਐਂਗਲ ਤੋਂ FDA ਜਿਹੜੀ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਹੈ ਉਹਦੀ ਅਪਰੂਵਲ ਹੁੰਦੀ ਹੈ, ਦੈਨ ਤੁਸੀਂ ਮਾਰਕੀਟ 'ਚ ਕਰਦੇ ਹੋ। ਸੋ ਜ਼ਾਹਰ ਹੈ ਵੀ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ ਹੁੰਦਾ, ਤੇ ਕੰਪਨੀਆਂ ਕੋਈ ਲੋਕ ਭਲਾਈ ਦਾ ਖੈਰਾਤੀ ਹਸਪਤਾਲ ਤਾਂ ਨਹੀਂ ਖੋਲ੍ਹੇ ਹੁੰਦੇ, ਉਹਨਾਂ ਨੇ ਉਹਦੇ 'ਚੋਂ ਪ੍ਰੋਫਿਟ ਬਣਾਉਣੇ ਹੁੰਦੇ ਨੇ, ਔਰ ਉਹਦਾ ਨਤੀਜਾ ਹੁੰਦਾ ਵੀ ਉਹਦੀ ਕੀਮਤ ਬਹੁਤ ਜ਼ਿਆਦਾ ਰੱਖੀ ਹੁੰਦੀ ਹੈ ਉਹਨਾਂ ਨੇ, ਔਰ ਅਗਲੇ 20 ਸਾਲ ਤੱਕ ਉਹਨਾਂ ਨੇ ਜਿਹੜਾ ਉਸ 'ਚੋਂ ਨਿਚੋੜਨਾ ਹੁੰਦਾ ਹੈ ਪੂਰਾ ਜੋ ਕਰ ਸਕਦੇ ਨੇ। ਲੇਕਿਨ ਕੁਛ ਬਿਮਾਰੀਆਂ ਜਿਵੇਂ ਕੈਂਸਰ ਹੈ ਜਾਂ ਏਡਜ਼ ਹੈ ਜਾਂ ਦੂਸਰੀਆਂ ਆਮ ਲੋਕ ਅਫੋਰਡ ਨਹੀਂ ਕਰ ਸਕਦੇ। ਫਿਰ ਹੁੰਦਾ ਇਹ ਹੈ ਕਿ ਵੀ ਜਦੋਂ ਕੁਛ ਸਾਲ ਉਹਨਾਂ ਦਾ ਪੇਟੈਂਟ ਵਾਲੀ ਮੈਡੀਸਨ ਜਿਹੜੀ ਆ ਉਹ ਆਪਣਾ ਕਰ ਲੈਂਦੀ ਹੈ, ਫਿਰ ਉਹ ਥਰਡ ਵਰਲਡ ਕੰਟਰੀਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਉਹਨੂੰ ਚੀਪਰ ਕਰਨ ਲਈ ਕਹਿੰਦੇ ਨੇ ਕਿ ਇਹਦਾ ਤੁਸੀਂ ਜੈਨਰਿਕ ਦਾ ਇਹ ਹੈ ਕਿ ਜੇ ਹੁਣ ਅਸੀਂ ਕੋਈ ਡਰੱਗ ਦੇਖਦੇ ਹਾਂ, ਉਸ ਦਾ ਇੱਕ ਉਹਦੇ ਥੱਲੇ ਜਦੋਂ ਤੁਸੀਂ ਉਹਦਾ ਨਾਂ ਦੇਖਦੇ ਹੋ ਕਿ ਜੀ ਇਹ ਫਲਾਣਾ ਕਲੋਰਮਫੈਨਿਕਲ ਹੈ ਜਿਵੇਂ, ਔਰ ਉਹਦੇ ਥੱਲੇ ਉਹਦਾ ਸਾਲਟ ਹੁੰਦਾ ਕੀ ਹੈ ਕਿ ਵੀ ਉਹਨਾਂ ਨੇ ਕੀ, ਫਿਰ ਉਹ ਕਹਿੰਦੇ ਨੇ ਵੀ ਚਲੋ ਕੋਈ ਕੰਪਨੀਆਂ ਉਹਦਾ ਸਾਲਟ ਬਣਾ ਲਓ ਜਿਵੇਂ ਮਰਜ਼ੀ, ਤੁਸੀਂ ਉਹਨੂੰ ਚੀਪਰ ਵੇਚੋ। ਤੁਸੀਂ ਟ੍ਰੇਡਮਾਰਕ ਵਾਲੀ ਕੰਪਨੀ ਤਾਂ ਉਹਦਾ ਨੇਮ ਤਾਂ ਉਹਦੇ ਕੋਲ ਹੀ ਹੁੰਦਾ ਕੰਪਨੀ ਕੋਲ। ਉਹਦਾ ਨਤੀਜਾ ਇਹ ਹੁੰਦਾ ਹੈ ਕਿ ਵੀ ਆਮ ਲੋਕਾਂ ਨੂੰ ਉਹੀ ਜਿਹੜਾ ਪੇਟੈਂਟਡ ਮੈਡੀਸਨ ਹੈ, ਪੇਟੈਂਟ ਨੇਮ ਵਾਲੀ, ਉਹਦੇ ਨਾਲੋਂ ਸਸਤੀ ਦਵਾਈ ਮਿਲਦੀ ਹੈ। ਹੁਣ ਈਵਨ ਮੈਨੂੰ ਵੀ ਜਦੋਂ ਮੈਂ ਅਮਰੀਕਾ ਆਇਆ, ਮੈਨੂੰ ਰੀਅਲਾਈਜੇਸ਼ਨ ਨਹੀਂ ਸੀ ਕਿ ਵੀ ਅਮਰੀਕਾ ਦੇ ਵਿੱਚ, ਕਿਉਂਕਿ ਇੰਡੀਆ 'ਚ ਹੁੰਦੇ ਆ ਤਾਂ ਸਾਨੂੰ ਪਤਾ ਹੈ ਵੀ ਉਹਨਾਂ ਦੇ ਫਰੀਦਾਬਾਦ ਤੋਂ ਲੈ ਕੇ ਮੁੰਬਈ ਤੱਕ ਜਿਹੜੀਆਂ ਦਵਾਈਆਂ ਜੈਨਰਿਕ ਦੇ ਜਾਂ ਸੋਲਨ ਜਾਂ ਪਰਵਾਣੂ ਹਿਮਾਚਲ 'ਚ ਬਣਦੀਆਂ ਨੇ, ਉੱਥੇ ਜਾਲੀ ਕੰਮ ਹੈ, ਉੱਥੇ ਤਾਂ ਪੈਰਲਲ ਇੰਡਸਟਰੀ ਕੀ, ਉਹਨਾਂ ਨੂੰ ਤਾਂ ਅਸੀਂ ਉੱਥੇ ਇਤਬਾਰ ਨਹੀਂ ਸੀ ਕਰਦੇ ਕਿ ਭਾਈ ਇਹਦੇ ਕੋਲੋਂ ਤੁਸੀਂ 2 ਰੁਪਏ ਦਾ ਕਲੋਰਮਫੈਨਿਕਲ ਓਰੀਜਨਲ ਕੰਪਨੀ ਦਾ ਲੈ ਲਓ, ਬਜਾਏ ਕਿ ਫਰੀਦਾਬਾਦ ਦੀ ਕੰਪਨੀ ਦਾ ਸੀ ਵੀ ਚਾਕ ਮਿੱਟੀ ਪਾਈ ਹੋਈ ਹੈ ਇਹਦੇ 'ਚ। ਪਰ ਅਮਰੀਕਾ ਆ ਕੇ ਰਿਅਲਾਈਜ਼ ਹੋਇਆ ਕਿ ਅਮਰੀਕਾ 'ਚ ਹੁਣ ਜਦੋਂ ਤੁਸੀਂ ਇਹਨਾਂ ਦੀਆਂ ਫਾਰਮੇਸੀ ਜਾਂ ਦੂਸਰੇ ਜਾਣਦੇ ਹੋ, ਵੱਡਾ ਹਿੱਸਾ ਜਿਹੜਾ ਜੈਨਰਿਕ ਦਵਾਈਆਂ ਦਾ ਇੰਡੀਆ ਤੋਂ ਆਉਂਦਾ ਹੈ। ਔਰ ਈਵਨ ਇਹ ਮੈਂ ਖਬਰ ਦੀ ਡਿਟੇਲ ਵੀ ਡਿਸਕਸ ਕਰਾਂਗਾ,
ਅੰਦਾਜ਼ਨ 20-25 ਸਾਲ ਦੇ ਵਿੱਚ ਲਗਭਗ $10 ਬਿਲੀਅਨ ਦੀਆਂ ਜੈਨਰਿਕ ਮੈਡੀਸਨਸ ਇੰਡੀਆ ਨੇ ਐਕਸਪੋਰਟ ਕੀਤੀਆਂ ਅਮਰੀਕਾ ਨੂੰ। ਔਰ ਇਹ ਲਗਭਗ ਹੋਰ ਵੀ ਮੁਲਕਾਂ 'ਚੋਂ ਐਕਸਪੋਰਟ ਹੋ ਕੇ ਜਿਹੜਾ ਹੋ ਕੇ ਆਉਂਦੀਆਂ ਨੇ, ਉਹਦੇ ਚੀਨ ਵੀ ਹੋਏਗਾ ਦੂਜੇ। ਹੁਣ ਇਹ ਲਗਭਗ ਜਿਹੜਾ $10 ਬਿਲੀਅਨ ਦੀ ਮਾਰਕੀਟ ਹੈ ਜੈਨਰਿਕ ਮੈਡੀਸਨ ਦੀ, ਇਹ 30% ਆਫ ਦਾ ਟੋਟਲ ਜੈਨਰਿਕ ਮੈਡੀਸਨ ਦੀ ਮਾਰਕੀਟ ਦਾ ਹਿੱਸਾ, ਯਾਨੀ 1/3 ਦਵਾਈਆਂ। ਪਤਾ ਨਹੀਂ ਅਮਰੀਕਨਾਂ ਨੂੰ ਹੁਣ ਤੱਕ ਕਿਉਂ ਨਹੀਂ ਸਮਝ ਆਈ ਕਿ ਭਾਈ ਇਹ ਚਾਕ ਮਿੱਟੀ ਕਿਉਂ ਖਾਂਦੇ ਨੇ ਜਾਂ ਕੀ ਖਾਂਦੇ ਰਹੇ ਨੇ। ਲੇਕਿਨ ਇਹਨਾਂ ਨੇ ਜਦੋਂ ਇਹ ਚੈਲੰਜ ਕੀਤਾ, ਇਹਨਾਂ ਨੂੰ ਉਹਦੀ ਐਫੀਕੇਸੀ ਜਾਂ ਨੌਨ, ਇੱਥੇ ਡਾਕਟਰ ਕਹਿਣਗੇ ਜੀ ਕੋਈ ਨਹੀਂ, ਉਹ ਵੀ ਉਨੀ ਜਿਹੜੀ ਹੈ ਐਫੀਸ਼ੀਐਂਟ ਹੈ, ਉਸ ਦਾ ਅਸਰ ਹੁੰਦਾ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਇੰਡੀਆ ਦਾ ਨਾਂ ਲਓ ਤਾਂ ਹੋ ਹੀ ਨਹੀਂ ਸਕਦਾ। ਔਰ ਕਿੰਨਾ ਮੁਲਕਾਂ 'ਚ ਅਫਰੀਕਾ 'ਚ ਜਿਹੜੇ ਨੇ ਜਿਨ੍ਹਾਂ ਨੂੰ ਕਫ ਜਿਹੜਾ ਦਵਾਈਆਂ ਦੇ ਖੰਘ ਦਾ ਜਾਂ ਬੱਚੇ ਮਰ ਗਏ, ਉਹਦੇ 'ਚੋਂ ਐਕਸਟਰਾ ਪਾਇਆ ਹੋਇਆ, ਕਿਸੇ 'ਚ ਘੱਟ ਪਾਇਆ ਹੋਇਆ, ਕਿਸੇ 'ਚ ਵੱਧ ਪਾਇਆ ਹੋਇਆ। ਇੱਕ ਅੱਧੀ ਕੰਪਨੀ ਜਿਵੇਂ ਰੈਨਬੈਕਸੀ, ਉਹਨੂੰ ਅਮਰੀਕਾ ਨੇ ਰਾਈਟ ਦਿੱਤਾ ਸੀ ਕਿ ਉਹ ਡਾਇਰੈਕਟਲੀ ਪੇਟੈਂਟ ਕਰ ਸਕਦੀ ਹੈ। ਉਹ ਬਾਅਦ 'ਚ ਉਹਨਾਂ ਦੇ ਮੈਡੀਸਨ ਪਲਾਂਟ 'ਚ ਆ ਕੇ ਦੇਖਿਆ ਵੀ ਉਹ ਤਾਂ ਉਹਦੀ ਰਿਕੁਆਇਰਮੈਂਟ ਵੀ ਪੂਰੀ ਨਹੀਂ ਕਰਦੇ। ਹੁਣ ਇਹ ਖਬਰ ਜਿਹੜੀ ਹੈ ਦੁਨੀਆ ਭਰ ਦੇ ਮੀਡੀਆ 'ਚ ਹੈ, ਟਰੰਪਸ 200% ਜੈਨਰਿਕ ਟੈਰਿਫ ਥ੍ਰੈਟ ਵੁੱਡ ਇੰਪੈਰਲ ਅਮਰੀਕਨਸ। ਹੁਣ ਇੰਡੀਅਨ ਫਾਰਮਾਸਿਊਟੀਕਲ 'ਚ ਤਾਂ ਬਹੁਤ ਘਬਰਾਹਟ ਹੈ, ਉਹਨਾਂ ਦੇ ਸਟਾਕ ਵੀ ਡਿੱਗ ਪਏ, ਪਰ ਉਹ ਕਹਿ ਰਹੇ ਨੇ ਜੀ ਕੋਈ ਨਹੀਂ, ਜੇ ਹੁਣ ਲਾਓਗੇ ਵੀ ਤੁਸੀਂ, ਇਹਦੇ ਨਾਲ ਅਮਰੀਕਨ ਜਿਹੜੇ ਕਸਟਮਰ ਨੇ ਦਵਾਈ ਹੋਰ ਮਹਿੰਗੀ ਹੋ ਜਾਏਗੀ, ਉਹਨਾਂ ਨੂੰ ਵੀ ਫਰਕ ਪਏਗਾ। ਇਹ ਨਹੀਂ ਕਹਿੰਦਾ ਵੀ ਸਾਡਾ ਕੀ ਹੋਣ ਜਾ ਰਿਹਾ। ਉਹਨਾਂ ਨੇ ਕਿਹਾ ਕਿ ਵੀ ਅਨਾਉਂਸਮੈਂਟ ਜਿਹੜੀ 22 ਜੁਲਾਈ ਨੂੰ ਬੁੱਧਵਾਰ ਅੱਜ ਹੀ ਉਹਨਾਂ ਨੇ ਕੀਤੀ ਹੈ ਸੋਸ਼ਲ ਮੀਡੀਆ ਪੋਸਟ ਤੇ, ਹੈਜ਼ ਸਿਗਨੀਫਿਕੈਂਟ ਇੰਪਲੀਕੇਸ਼ਨਸ ਫਾਰ ਇੰਡੀਆ ਵਿਚ ਸੈਂਡਸ ਮੋਰ ਦੈਨ a third of its pharmaceutical export to US। ਔਰ ਇਹ ਜਿਹੜਾ ਇਹਦੇ ਥੱਲੇ ਇਹਦਾ ਨਤੀਜਾ ਇਹ ਹੋਇਆ ਕਿ ਭਾਈ ਇਹਦਾ ਅਨਾਉਂਸਮੈਂਟ ਰੈਟਲਡ ਫਾਰਮਾਸਿਊਟੀਕਲ ਸਟਾਕਸ, ਉਹਨਾਂ ਦੇ ਸਟਾਕ ਥੱਲੇ ਡਿਗੇ। ਦਾ ਨਿਫਟੀ ਫਾਰਮਾ ਇੰਡੈਕਸ ਫੈਲ 1.31% with 18 of its 20 constituent companies closing lower industry। ਕਿ ਉਹਨਾਂ ਦੇ ਜਿਹੜੇ 18 ਜਿਹੜੀਆਂ ਉਹਨਾਂ ਦੀਆਂ ਕੰਸਟੀਟਿਊਐਂਟ ਕੰਪਨੀਜ਼ ਨੇ, ਉਹਨਾਂ 'ਚੋਂ 20 'ਚੋਂ 18 ਜਿਹੜੀਆਂ ਉਹਨਾਂ ਦੇ ਸ਼ੇਅਰ ਥੱਲੇ ਡਿਗੇ। ਇੰਡਸਟਰੀ ਐਗਜ਼ੈਕਟਿਵਸ ਲਾਰਜਲੀ ਅਡੋਪਟਡ ਏ ਵੇਟ ਐਂਡ ਵਾਚ ਅਪਰੋਚ ਵਾਈਲ ਰੀਟਰੇਟਿੰਗ that any additional cost would like be passed on to consumer। ਕਿ ਜੀ ਸਾਨੂੰ ਕੀ ਫਰਕ ਪੈਂਦਾ ਹੈ, ਕੰਜ਼ਿਊਮਰ ਨੂੰ ਹੀ ਹੋਏਗਾ, ਅਮਰੀਕਨ ਕੰਜ਼ਿਊਮਰ ਮਹਿੰਗੀ ਖਰੀਦੇ, ਇਵੇਂ ਨਹੀਂ ਹੋਏਗਾ। ਇਹਦਾ ਮਤਲਬ ਇਹ ਹੈ ਕਿ ਇਹ 200% ਦਾ ਇਸ ਲਈ ਸਿਰ ਤੇ ਤਲਵਾਰ ਲਟਕਾਈ ਹੈ ਕਿ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀਆਂ ਅਮਰੀਕਾ ਦੀ ਫਾਰਮਾਸਿਊਟੀਕਲ ਇੰਡਸਟਰੀ ਹੈ, ਉਹ ਉਹਨਾਂ ਜੈਨਰਿਕਸ ਨੂੰ ਅਮਰੀਕਾ ਦੇ ਵਿੱਚ ਪ੍ਰੋਡਿਊਸ ਕਰਨਗੇ। ਜੇ ਪੇਟੈਂਟ ਡਰੱਗਸ ਪ੍ਰੋਡਿਊਸ ਕਰਦੇ ਨੇ, ਉਹ ਤਾਂ ਸਮਝਦੇ ਸੀ ਵੀ ਇਹ ਜਾਲੀ ਜਿਹਾ ਕੰਮ ਹੈ, ਅਸੀਂ ਕੀ ਕਰਨਾ। ਮਤਲਬ ਇਹ ਹੈ ਟਰੰਪ ਦਾ, ਔਰ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਬੇਸਿਕ ਪਾਰਟ ਹੈ ਕਿ ਵੀ ਅਮਰੀਕਨ ਇਨਵੈਸਟਮੈਂਟ ਅਮਰੀਕਾ 'ਚ ਹੋਏ, ਅਮਰੀਕਨ ਉਸ 'ਚੋਂ ਫਾਇਦਾ ਚੁੱਕਣ, ਅਮਰੀਕਨ ਲੋਕਾਂ ਦੇ ਲਈ ਹੋਏ, ਬਜਾਏ ਕਿ ਤੁਹਾਡਾ $800 ਬਿਲੀਅਨ ਦਾ ਸਟੱਫ ਚਾਈਨਾ ਤੋਂ ਆ ਰਿਹਾ ਹੈ। ਜੈਨਰਿਕ ਮੈਡੀਸਨ 'ਚੋਂ 1/3 ਜਿਹੜੀ ਹੈ 30% ਇੰਡੀਆ ਤੋਂ ਆ ਰਹੀ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜਾ ਨਤੀਜਾ ਇਹ ਹੈ ਕਿ ਵੀ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਇੰਡੀਆ ਦੀ ਜਿਹੜੀ ਹੈ, ਉਹਨਾਂ ਨੇ ਕਿਹਾ ਕਿ ਵੀ ਦੇਖੋ ਇੰਡੀਆ ਨੇ ਫਾਰਮਾਸਿਊਟੀਕਲ ਪ੍ਰੋਡਕਟ $25.8 ਬਿਲੀਅਨ ਦੇ, ਆਲਮੋਸਟ $26 ਬਿਲੀਅਨ 2025 'ਚ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕੰਜ਼ਿਊਮ ਹੋਏ, ਜਿਹਦੇ 'ਚੋਂ 9.7 ਬਿਲੀਅਨ ਜਿਹੜਾ 37.7% ਹੈ ਅਮਰੀਕਨ ਇੰਪੋਰਟ ਦਾ, ਉਹ ਨੇ, ਯਾਨੀ ਆਲਮੋਸਟ 10 ਬਿਲੀਅਨ। ਔਰ ਇਹਦੇ ਤੇ ਫਿਰ ਲੰਬਾ ਚੌੜਾ ਹੋਰ ਵੀ ਇਹਦੇ ਤੇ ਤਬਸਰਾ ਹੈ ਕਿ ਭਾਈ ਇਹ ਜਿਹੜਾ ਟਰੰਪ ਨੇ ਝਟਕਾ ਦਿੱਤਾ ਹੈ ਇੰਡੀਆ ਨੂੰ, ਕਿਉਂਕਿ ਟ੍ਰੇਡ ਡੀਲ ਕਿਸੇ ਪਾਸੇ ਲੱਗ ਨਹੀਂ ਰਹੀ। ਜਦੋਂ ਪਹਿਲਾਂ ਐਗਜ਼ੈਂਪਸ਼ਨ ਦਿੱਤੀ, ਟਰੰਪ ਨੇ ਕਿਹਾ ਸੀ ਕਿ ਵੀ ਫਾਰਮਾਸਿਊਟੀਕਲ ਐਗਜ਼ੈਂਪਟ ਹੋਏਗਾ, ਪਰ ਹੁਣ ਤਲਵਾਰ ਲਟਕਾ ਦਿੱਤੀ ਹੈ ਇਹਨਾਂ ਦੇ ਸਿਰ ਦੇ ਉੱਤੇ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਜੋ ਚੱਲ ਰਿਹਾ, ਇਹਨਾਂ ਦੀ ਆਪਣੀ ਖਬਰ ਹੈ, ਨੈਟ FDI ਫੋਰਨ ਡਾਇਰੈਕਟ ਇਨਵੈਸਟਮੈਂਟ turned negative again in May 2026 with outflows exceeding inflows by $74 million। ਹੁਣ ਜਿਹੜੇ ਬਾਹਰਲੇ ਇਨਵੈਸਟਰਸ ਨੇ ਇੰਡੀਆ ਦੇ ਵਿੱਚ ਇਨਵੈਸਟ ਵੀ ਕੀਤਾ ਹੋਇਆ ਸੀ, ਉਹ ਪੈਸਾ ਕੱਢ ਰਹੇ ਨੇ ਕਿ ਵੀ ਇਹ ਤਾਂ ਡੁੱਬਦਾ ਜਹਾਜ਼ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਮਈ ਮਹੀਨੇ ਦੇ ਵਿੱਚ $74 ਮਿਲੀਅਨ ਹੋਰ ਮਾਈਨਸ ਹੋਏ ਨੇ। ਉਹਦੇ 'ਚੋਂ ਨਤੀਜੇ ਦੇ ਤੌਰ ਤੇ ਜਿਹੜੀ ਇੰਡੀਆ ਦੀ ਜਿਹੜੀ ਹੈ ਨੈਗੇਟਿਵ ਅਗੇਨ, ਇਹਦੇ ਥੱਲੇ ਪੂਰਾ ਚਾਰਟ ਹੈ ਕਿ net FDI turned negative again in May 2026, snapping a 3-month positive streak। ਕਿ 3 ਮਹੀਨੇ ਥੋੜਾ ਬਹੁਤ ਬੈਲੈਂਸ ਜਿਹਾ ਰਿਹਾ ਹੋਏਗਾ,
ਲੇਕਿਨ ਬੜੀ ਬੁਰੀ ਤਰ੍ਹਾਂ ਇਹਨਾਂ ਦੀ ਇਕਨੋਮੀ ਦਾ ਥੱਲਾ ਲੱਗ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ हैं आफ्टर दिस शॉर्ट ब्रेक।